खुदारा वीडियो शुरू करने से पहले मेरी यही रिक्वेस्ट है कि इस वीडियो को सदका जारिया समझ के शेयर करें। हो सकता है कि आपके एक शेयर से किसी की जिंदगी बदल जाए, या हो सकता है कि आपके एक शेयर से किसी का भला हो जाए। ਐਸੀਆਂ ਬੂਟੀਆਂ ਵੀ ਹੈਗੀਆਂ ਨੇ ਜਿਹੜੀਆਂ ਦੱਸ ਦਿੰਦੀਆਂ ਕਿ ਔਰਤ ਦੇ ਪੇਟ ਦੇ ਅੰਦਰ ਬੱਚੀ ਅਜੇ ਬੱਚਾ ਹੈ। ਐਸੀ ਬੂਟੀ ਵੀ ਹੈ, ਸਾਨੂੰ ਪਤਾ ਹੁੰਦਾ। ਮਸ਼ੀਨ ਗਲਤ ਵੀ ਦੱਸ ਸਕਦੀ, ਬੂਟੀ ਸਹੀ ਦੱਸੇਗੀ। ਜ਼ੀਰੋ ਵਾਲੇ ਨੂੰ ਤਾਂ 3 ਮਹੀਨੇ ਖਾਣੇ ਪੈਂਦੇ ਨੇ, ਜਿਹੜੇ ਉਸ ਤੋਂ ਥੱਲੇ ਹੈਗੇ ਨੇ ਉਹਨਾਂ ਨੂੰ ਕਿਸੇ ਨੂੰ ਮਹੀਨੇ 'ਚ ਆਰਾਮ ਆ ਗਿਆ, ਕਿਸੇ ਨੂੰ 2 ਮਹੀਨੇ 'ਚ ਆ ਗਿਆ। ਤੇ ਅੱਲਾ ਦੇ ਖਜ਼ਾਨੇ 'ਚ ਕੋਈ ਕਮੀ ਨਹੀਂ। ਅੱਲਾ ਦੇ ਖਜ਼ਾਨੇ ਬਹੁਤ ਵੱਡੇ, ਸ਼ਿਫਾਵਾਂ ਉੱਥੇ ਮਿਲਦੀਆਂ ਨੇ। ਦਵਾਈ ਅਸੀਂ ਦੇ ਰਹੇ। ਬੇਔਲਾਦ ਜਿਹੜੇ ਲੋਕ ਨੇ ਨਾ, ਬੇਔਲਾਦ ਜੋੜਿਆਂ ਵਾਸਤੇ ਅਸੀਂ 3 ਮਹੀਨੇ ਦਾ ਕੋਰਸ ਰੱਖਿਆ ਹੋਇਆ। ਉਹ ਜਿਹੜਾ 3 ਮਹੀਨੇ ਦਾ ਕੋਰਸ ਹੈ, ਦਵਾਈ ਖਾਣੀ ਪੈਂਦੀ ਹੈ। ਅਗਰ ਔਰਤ ਦੇ ਵਿੱਚ ਨੁਕਸ ਹੈਗਾ ਤਾਂ ਫਿਰ ਦੋਨੋਂ ਮੀਆਂ ਬੀਵੀ ਖਾਣ। ਜੇ ਔਰਤ ਵਿੱਚ ਨਹੀਂ ਤਾਂ ਇਕੱਲਾ ਮੀਆਂ ਖਾਵੇ, ਬੀਵੀ ਨੂੰ ਕੋਈ ਜ਼ਰੂਰਤ ਨਹੀਂ। ਅਕਸਰ ਔਰਤਾਂ ਨੂੰ ਵੀ ਹੁੰਦੀ ਹੈ। ਸਾਡੇ ਕੋਲ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਦੀ ਬਿਲਕੁਲ ਭਾਵੇਂ ਜ਼ੀਰੋ ਹੋਣ ਤੇ ਉਹ ਦਵਾਈ ਖਾਣਗੇ ਤੇ ਇਨਸ਼ਾਅੱਲਾ ਅੱਲਾਹ ਤਾਲਾ ਉਹਨੂੰ ਸ਼ਿਫਾ ਦੇਗਾ। ਜ਼ੀਰੋ ਤੋਂ ਵੀ ਉਹ ਬਿਲਕੁਲ ਪੂਰੇ ਉਹਦੇ 85% 80% ਉਹਦੇ ਜਰਾਸੀਮ ਹੋਣਗੇ, ਸਹਿਬ ਔਲਾਦ ਹੋਏਗਾ। ਇੱਕ 3 ਮਹੀਨੇ ਦਾ ਕੋਰਸ ਹੈ ਜੀ। ਕਿਹੜੀ ਦਵਾਈ ਜਿਹੜੀ ਹੈ ਨਾ ਤੁਸੀਂ ਮੁਫਤ ਦਿੰਦੇ ਹੀ ਹੈ? ਮੁਫਤ ਜਿਹੜੀ ਦਵਾਈ ਦਿੰਦੇ ਆ ਅਸੀਂ, ਕੰਨਾਂ ਦੇ ਵਿੱਚੋਂ ਪੀਪ ਹੈ, ਰੇਸ਼ਾ ਹੈ, ਜ਼ਖਮ ਹੈ, ਪਾਣੀ ਚੱਲਦਾ ਹੈ, ਇਹਦੇ ਵਾਸਤੇ ਫ੍ਰੀ ਦਵਾਈ ਦਿੰਦੇ। ਇਹ ਸਾਨੂੰ ਕੋਈ 70 80 90 ਸਾਲ ਹੋ ਗਏ, ਯਾਨੀ ਇੰਨੀ ਮੁੱਦਤ ਤੋਂ ਸਾਡਾ ਜਿਹੜਾ ਨਾ ਇਹ ਸਿਲਸਿਲਾ ਚੱਲਦਾ ਹੈ। ਬਾਕੀ ਰਹਿ ਗਈ ਦਵਾਈ ਜਿਹੜੀ ਮੁਫਤੀ ਅਸੀਂ ਦਿੰਦੇ ਆ, ਜੇ ਬੰਦੇ ਨੂੰ ਫਾਲਜ ਹੋ ਜਾਂਦਾ ਉਹਦੇ ਵਾਸਤੇ ਅਸੀਂ ਦਵਾਈ ਦੇਣੇ ਤੇ ਬਿਲਕੁਲ ਫ੍ਰੀ ਦਿੰਦੇ ਆ। ਕਾਲਜ ਦੀ ਦਵਾਈ ਬਿਲਕੁਲ ਮੁਫਤ? ਬਿਲਕੁਲ ਮੁਫਤ। 1 ਰੁਪਿਆ ਵੀ ਨਹੀਂ ਲੈਂਦੇ? 1 ਰੁਪਿਆ ਵੀ ਨਹੀਂ ਲੈਂਦੇ। ਆਪਣੀ ਮਰਜ਼ੀ ਨਾਲ ਕੋਈ ਜੇ ਸਾਨੂੰ ਦੇ ਜਾ ਤੇ ਉਹ ਰੱਖ ਲਈਦਾ, ਲੇਕਿਨ ਉਹਦੀ ਕੀਮਤ ਨਹੀਂ ਵਸੂਲ ਕਰਦੇ। ਇਹ ਬਿਲਕੁਲ ਫ੍ਰੀ ਦੇਈਦੀ। ਫਿਰ ਇੱਕ ਹੋਰ ਚੀਜ਼ ਹੈ ਵੀ ਜਿਹੜਾ ਇਹ ਫੁਲਬੈਰੀ ਹੁੰਦੀ, ਫੁਲਬੈਰੀ सफेद दाग हो जाते हैं, इहदे वास्ते दवाई असीं देंदे ते इहदा भी कोई पैसा नहीं लैंदे। अस्सलाम वालेकुम नाजरीन, आपका मेज़बान मिस्टर शामी आपकी खिदमत में हाजिर है और आप देख रहे हैं पब्लिक पॉइंट न्यूज़। नाजरीन, इस वक्त मैं मौजूद हूँ जी रिनाला खुर्द ज़िला उकाड़ा में, और मेरे साथ मौजूद हैं जी ताया नसरुल्ला कसूरी सन्यासी साहब। नाजरीन, यहाँ पे मैं आपको बताता चलूँ कि ये आज भी 70 साल की उम्र में भी इतने तंदुरुस्त हैं कि ये भाग कर किसी जगह पे भी जा सकते हैं। इन्होंने आज तक ना घर में बिजली का मीटर लगवाया है, ना गैस का मीटर लगवाया है। चांद की रोशनी में ये जो है किताबें पढ़ते हैं, और जो जंगल से जड़ी बूटियां उगती हैं वो लेकर आते हैं, अद्वियात बनाते हैं। बड़े बड़े जो मरीज हैं वो इनके पास आते हैं और सेहतयाब होकर जाते हैं। और इनका घर भी पूरा जो है कि पक्का घर था, जो कि इन्होंने कच्चा किया है, खुद ऊपर मिट्टी की लपाई की है, और चांद की रोशनी में बैठ के ये बंदा जो है किताबें पढ़ता है। आज 60-70 साल की उम्र में भी बिल्कुल तंदुरुस्त है। बाकी की सारी जो बात है वो इनसे जानते हैं। अस्सलाम वालेकुम जी। वालेकुम सलाम रहमतुल्लाहि व बरकातहू। ਕੀ ਹਾਲ ਚਾਲ ਨਸਰੁੱਲਾ ਸਾਹਿਬ? ਬਿਲਕੁਲ ਠੀਕ, ਅੱਲਾ ਦੀ ਰਹਿਮਤ ਹੈ, ਤੰਦਰੁਸਤ ਆ, ਠੀਕ ਠਾਕ ਹੈ। ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਇਹ ਜਿਹੜਾ ਮਕਾਨ ਹੈਗਾ, ਇਹ ਪੱਕਾ ਮਕਾਨ ਸੀ, ਇਹਨੂੰ ਕੱਚਾ ਕਿਉਂ ਕੀਤਾ ਹੈ? ਕੱਚਾ ਇਸ ਵਾਸਤੇ ਕੀਤਾ ਹੈ ਕਿ ਜਿਹੜੀ ਗਰਮੀ ਹੈ ਨਾ, ਸੂਰਜ ਦੀ ਤਪਸ਼ ਹੈਗੀ ਹੈ, ਉਹ ਗਰਮ ਹੋ ਜਾਂਦੀਆਂ ਨੇ ਇੱਟਾਂ ਦੀ, ਉਹਦੀ ਫਿਰ ਤਪਸ਼ ਜ਼ਿਆਦਾ ਹੋ ਜਾਂਦੀ ਹੈ। ਅੰਦਰ ਜਿਹੜੇ ਮਕਾਨ ਨੇ ਉਹ ਗਰਮੀ ਨਾਲ ਇਸ ਤਰ੍ਹਾਂ ਹੋ ਜਾਂਦੇ ਜਿਸ ਤਰ੍ਹਾਂ ਤੰਦੂਰ ਹੁੰਦੇ ਨੇ। ਇਹ ਕੱਚੀ ਮਿੱਟੀ ਦੀ ਲਿਪਾਈ ਕੀਤੀ ਹੈ, ਇਸ ਵਾਸਤੇ ਮਿੱਟੀ ਜਿਹੜੀ ਨਾ ਕੱਚੀ ਇਹ ਗਰਮੀ ਨੂੰ ਚੂਸਦੀ ਹੈ, ਅੰਦਰ ਠੰਡੇ ਹੁੰਦੇ ਨੇ। ਇਸ ਵਾਸਤੇ ਮੈਂ ਲਿਪਾਈ ਕਰ ਛੱਡੀ ਪੱਕਿਆ ਮਕਾਨਾਂ ਨੂੰ, ਵੀ ਅੰਦਰ ਜਿਹੜਾ ਨਾ ਗਰਮੀ ਨਾ ਜਾਏ, ਠੰਡ ਰਵੇ ਅੰਦਰ। ਮੀਟਰ ਹੁਣ ਤੱਕ ਕਿਉਂ ਨਹੀਂ ਲਵਾਇਆ? ਬਿਜਲੀ ਦੀ ਲੋੜ ਨਹੀਂ ਪੈਂਦੀ? ਬਿਜਲੀ ਦੀ ਮੈਨੂੰ ਜ਼ਰੂਰਤ ਨਹੀਂ ਪੈਂਦੀ, ਇਸ ਵਾਸਤੇ ਕਿ ਮੈਂ ਜਿਹੜਾ ਨਾ ਬਿਜਲੀ ਦੀ ਪੱਖੇ ਦੇ ਅੱਗੇ ਬੈਠ ਜਾਵਾਂ ਤੇ ਇਹ ਪੱਖੇ ਦੀ ਹਵਾ ਮੈਨੂੰ ਗਰਮ ਲੱਗਦੀ, ਇਸ ਵਾਸਤੇ ਮੈਨੂੰ ਕੋਈ ਜ਼ਰੂਰਤ ਨਹੀਂ। ਫਿਰ ਦੂਸਰੀ ਗੱਲ ਹੈ ਵੀ ਮੈਂ ਬਿਜਲੀ ਇਸ ਵਾਸਤੇ ਨਹੀਂ ਲਵਾਉਂਦਾ ਵੀ ਮੈਂ ਇਹ ਜਿਹੜੀ ਬਿਜਲੀ ਦੀ ਰੋਸ਼ਨੀ ਹੈ ਨਾ, ਇਹ ਤੇਜ਼ ਹੈ, ਇਹਦੇ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ, ਇਸ ਵਾਸਤੇ ਮੈਂ ਨਹੀਂ ਲਵਾਉਂਦਾ। ਗੈਸ ਦੀ ਵੀ ਹਾਲੇ ਤੱਕ ਕੋਈ ਲੋੜ ਨਹੀਂ? ਗੈਸ ਆ ਬਸ ਲੱਕੜੀ ਬਾਲੀ ਦੀ ਇਸਤੇਮਾਲ ਕਰੀ ਦੀ, ਗੈਸ ਦੀ ਕੀ ਜ਼ਰੂਰਤ ਹੈ, ਆਪਣਾ ਕੋਈ ਲੰਮਾ ਚੌੜਾ ਕਾਰੋਬਾਰ ਹੈ ਨਹੀਂ। ਤੇ ਉਹ ਮੈਨੂੰ ਦੱਸੋ ਕਿ ਕਿਹੜੀ ਦਵਾਈ ਜਿਹੜੀ ਹੈ ਨਾ ਤੁਸੀਂ ਮੁਫਤ ਦਿੰਦੇ ਹੀ ਹੈ? ਮੁਫਤ ਜਿਹੜੀ ਦਵਾਈ ਦਿੰਦੇ ਆ ਅਸੀਂ, ਕੰਨਾਂ ਦੇ ਵਿੱਚੋਂ ਪੀਪ ਹੈ, ਰੇਸ਼ਾ ਹੈ, ਜ਼ਖਮ ਹੈ, ਪਾਣੀ ਚੱਲਦਾ ਹੈ, ਇਹਦੇ ਵਾਸਤੇ ਫ੍ਰੀ ਦਵਾਈ ਦਿੰਦੇ। ਇਹ ਸਾਨੂੰ ਕੋਈ 70 80 90 ਸਾਲ ਹੋ ਗਏ, ਯਾਨੀ ਇੰਨੀ ਮੁੱਦਤ ਤੋਂ ਸਾਡਾ ਜਿਹੜਾ ਨਾ ਇਹ ਸਿਲਸਿਲਾ ਚੱਲਦਾ ਹੈ। ਬਾਕੀ ਰਹਿ ਗਈ ਦਵਾਈ ਜਿਹੜੀ ਮੁਫਤੀ ਅਸੀਂ ਦਿੰਦੇ ਆ, ਜੇ ਬੰਦੇ ਨੂੰ ਫਾਲਜ ਹੋ ਜਾਂਦਾ ਉਹਦੇ ਵਾਸਤੇ ਅਸੀਂ ਦਵਾਈ ਦੇਣੇ ਤੇ ਬਿਲਕੁਲ ਫ੍ਰੀ ਦਿੰਦੇ ਆ। ਕਾਲਜ ਦੀ ਦਵਾਈ ਬਿਲਕੁਲ ਮੁਫਤ? ਬਿਲਕੁਲ ਮੁਫਤ। 1 ਰੁਪਿਆ ਵੀ ਨਹੀਂ ਲੈਂਦੇ? 1 ਰੁਪਿਆ ਵੀ ਨਹੀਂ ਲੈਂਦੇ। ਆਪਣੀ ਮਰਜ਼ੀ ਨਾਲ ਕੋਈ ਜੇ ਸਾਨੂੰ ਦੇ ਜਾ ਤੇ ਉਹ ਰੱਖ ਲਈਦਾ, ਲੇਕਿਨ ਉਹਦੀ ਕੀਮਤ ਨਹੀਂ ਵਸੂਲ ਕਰਦੇ। ਇਹ ਬਿਲਕੁਲ ਫ੍ਰੀ ਦੇਈਦੀ। ਫਿਰ ਇੱਕ ਹੋਰ ਚੀਜ਼ ਹੈ ਵੀ ਜਿਹੜਾ ਇਹ ਫੁਲਬੈਰੀ ਹੁੰਦੀ, ਫੁਲਬੈਰੀ ਸਫੈਦ ਦਾਗ ਹੋ ਜਾਂਦੇ ਨੇ, ਇਹਦੇ ਵਾਸਤੇ ਦਵਾਈ ਅਸੀਂ ਦਿੰਦੇ ਤੇ ਇਹਦਾ ਵੀ ਕੋਈ ਪੈਸਾ ਨਹੀਂ ਲੈਂਦੇ, ਕਿਉਂਕਿ ਜੰਗਲ ਦੀਆਂ ਬੂਟੀਆਂ ਨੇ, ਉਹ ਲਿਆ ਕੇ ਤੇ ਕੁੱਟ ਛਾਣ ਕੇ ਦੇ ਦਈਦੀਆਂ ਨੇ। ਇਸ ਵਾਸਤੇ ਸਾਡਾ ਉਹਦੇ ਤੇ ਖਰਚਾ ਕੋਈ ਨਹੀਂ। ਇਸ ਵਾਸਤੇ ਫੀਸ ਵੀ ਲਾ ਦੇ ਦੀ ਵੀ ਚਲੋ ਕਿਸੇ ਦਾ ਭਲਾ ਹੋ ਜਾਏ। ਆਪਣੀ ਮਰਜ਼ੀ ਨਾਲ ਸਾਨੂੰ ਕੋਈ ਦੇ ਜਾ ਤੇ ਦੇ ਜਾਵੇ, ਨਹੀਂ ਤਾਂ ਅਸੀਂ
कोई मुआवजा नहीं लेते। अच्छा नाज़रीन, जो कानों से पीप रेशा वगैरह जो लोगों के आता है वो दवाई जो है ये फ्री देंगे। उसके अलावा जो फुलबैरी निकल आती है लोगों को चेहरे पे, वो आपने अक्सर देखा होगा, उसकी दवाई जो है ये मुफ्त देते हैं। और उसके अलावा फालज जैसी जो मर्ज है जिसकी लोग लाखों रुपया जो है कि देते हैं और फालज की जो है कि दवाई लेते हैं, नसरुल्लाह साहब बैठे हुए हैं यहाँ पे, ये इस चीज़ की जो दवाई है ये मुफ्त देंगे। नसरुल्लाह साहब अजकल ਤੁਹਾਨੂੰ पता कि खुराकां ਇਹੋ ਜਿਹੀਆਂ ਹੈਗੀਆਂ, लोग बड़े बेऔलाद ਜਿਹੜੇ ਆ ਉਹਨਾਂ ਵਾਸਤੇ ਕੋਈ ਦਵਾਈ ਤਿਆਰ ਕਰਦੇ ਆ? हाँ हाँ बिल्कुल जी। बेऔलाद ਜਿਹੜੇ ਲੋਕ ਨੇ ਨਾ, बेऔलाद ਜੋੜਿਆਂ ਵਾਸਤੇ ਅਸੀਂ 3 ਮਹੀਨਿਆਂ ਦਾ ਕੋਰਸ ਰੱਖਿਆ ਹੋਇਆ। ਉਹ ਜਿਹੜਾ 3 ਮਹੀਨਿਆਂ ਦਾ ਕੋਰਸ ਹੈ, ਦਵਾਈ ਖਾਣੀ ਪੈਂਦੀ ਹੈ। ਅਗਰ ਔਰਤ ਦੇ ਵਿੱਚ ਨੁਕਸ ਹੈਗਾ ਤਾਂ ਫਿਰ ਦੋਨੋਂ ਮੀਆਂ ਬੀਵੀ ਖਾਣ, ਜੇ ਔਰਤ ਵਿੱਚ ਨਹੀਂ ਤਾਂ ਇਕੱਲਾ ਮੀਆਂ ਖਾਵੇ, ਬੀਵੀ ਨੂੰ ਕੋਈ ਜ਼ਰੂਰਤ ਨਹੀਂ। ਅਕਸਰ ਔਰਤਾਂ ਨੂੰ ਵੀ ਹੁੰਦੀ ਹੈ, ਲੇਕਿਨ ਇਹ ਹੈ ਵੀ ਉਸ ਦਵਾਈ ਤੇ ਖਰਚਾ ਵੀ ਹੁੰਦਾ। ਜਿਨ੍ਹਾਂ ਦੇ ਜਰਾਸੀਮ ਨਹੀਂ ਪੈਦਾ ਹੁੰਦੇ, ਅੱਲਾਹ ਤਾਲਾ ਮਿਹਰਬਾਨੀ ਕਰਦਾ, ਦਵਾਈ ਖਾਂਦੇ ਨੇ, ਉਹਨਾਂ ਨੂੰ ਜਰਾਸੀਮ ਪੈਦਾ ਕਰ ਦਿੰਦਾ ਅੱਲਾਹ ਦੀ ਜ਼ਾਤ। ਫਿਰ ਉਹ ਜਿਹੜਾ ਨਾ ਸਾਹਿਬ ਔਲਾਦ ਵੀ ਹੁੰਦੇ ਨੇ, ਅੱਲਾਹ ਤਾਲਾ ਨੂੰ ਖੁਸ਼ੀਆਂ ਦਿਖਾਉਂਦਾ। ਅਸੀਂ ਜਿਹੜਾ ਦਵਾਈ ਤਿਆਰ ਕਰ ਰਹੇ ਨੇ, ਸਾਡੇ ਕੋਲ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਦੀ ਬਿਲਕੁਲ ਭਾਵੇਂ ਜ਼ੀਰੋ ਹੋਣ ਤੇ ਉਹ ਦਵਾਈ ਖਾਣਗੇ ਤੇ ਇਨਸ਼ਾਅੱਲਾ ਅੱਲਾਹ ਤਾਲਾ ਉਹਨੂੰ ਸ਼ਿਫਾ ਦੇਗਾ। ਜ਼ੀਰੋ ਤੋਂ ਵੀ ਉਹ ਬਿਲਕੁਲ ਪੂਰੇ ਉਹਦੇ 85% 80% ਉਹਦੇ ਜਰਾਸੀਮ ਹੋਣਗੇ, ਸਾਹਿਬ ਔਲਾਦ ਹੋਏਗਾ। ਲੇਕਿਨ 3 ਮਹੀਨੇ ਦਾ ਕੋਰਸ ਹੈ ਜੀ। ਤੇ ਉਹਦੇ ਵਾਸਤੇ ਜਿਹੜਾ ਨਾ ਮੁਸਲਸਲ ਮਿਹਨਤ ਕਰਨੀ ਪੈਂਦੀ, ਲਗਾਤਾਰ ਖਾਣੀ ਪੈਂਦੀ ਦਵਾਈ, ਛੱਡਣੀ ਨਹੀਂ ਆਉਂਦੀ। ਛੱਡਣੀ ਨਹੀਂ। ਕਿਸੇ ਨੂੰ ਅੱਲਾਹ ਤਾਲਾ ਮਿਹਰਬਾਨੀ ਕਰਦਾ, ਜਿਸ ਕੋਈ ਥੋੜੇ ਬਹੁਤ ਹੁੰਦੇ, ਜ਼ੀਰੋ ਵਾਲੇ ਨੂੰ ਤਾਂ 3 ਮਹੀਨੇ ਖਾਣੇ ਪੈਂਦੇ ਨੇ। ਜਿਹੜੇ ਉਸ ਤੋਂ ਥੱਲੇ ਹੈਗੇ ਨੇ ਉਹਨਾਂ ਨੂੰ ਕਿਸੇ ਨੂੰ ਮਹੀਨੇ 'ਚ ਆਰਾਮ ਆ ਗਿਆ, ਕਿਸੇ ਨੂੰ 2 ਮਹੀਨੇ 'ਚ ਆ ਗਿਆ। ਤੇ ਅੱਲਾਹ ਦੇ ਖਜ਼ਾਨੇ 'ਚ ਕੋਈ ਕਮੀ ਨਹੀਂ, ਅੱਲਾਹ ਦੇ ਖਜ਼ਾਨੇ ਬਹੁਤ ਵੱਡੇ, ਸ਼ਿਫਾਵਾਂ ਉੱਥੇ ਮਿਲਦੀਆਂ ਨੇ, ਦਵਾਈ ਅਸੀਂ ਦੇ ਰਹੇ। ਤੇ ਸਾਡੇ ਜਿਹੜੇ ਹਕੀਮ ਲੋਕ ਨੇ, ਅਸੀਂ ਹਕੀਮ ਨਹੀਂ ਹੈਗੇ, ਅਸੀਂ ਹੈਗੇ ਸੰਨਿਆਸੀ ਲੋਕ, ਜੰਗਲੀ ਲੋਕ ਆ, ਜੰਗਲ 'ਚ ਫਿਰਨ ਵਾਲੇ। ਤੇ ਸਾਡੇ ਬਾਰੇ ਹਕੀਮ ਲੋਕ ਕਹਿੰਦੇ ਨੇ ਵੀ ਜਿਹੜੇ ਬੂਟੀ ਦੇ ਯਾਰ ਤੇ ਸਦਾ ਹੀ ਖੁਆਰ, ਇਹਨਾਂ ਨੂੰ ਕੋਈ ਪਤਾ ਨਹੀਂ ਧੁੱਪ ਹੈ, ਗਰਮੀ ਹੈ, ਸਰਦੀ ਹੈ, ਇਹ ਬਾਹਰ ਜੰਗਲ 'ਚ ਫਿਰਦੇ ਰਹਿੰਦੇ ਜਿਵੇਂ ਪਾਗਲ ਹੁੰਦੇ ਨੇ। ਲੇਕਿਨ ਸਾਨੂੰ ਪਤਾ ਹੈ ਜਿਹੜੇ ਅਸੀਂ ਫਾਇਦੇ ਇਹਨਾਂ ਤੋਂ ਹਾਸਲ ਕਰਦੇ ਹਾਂ, ਇਹ ਜੜੀ ਬੂਟੀ ਦਾ ਐਸੇ ਕੰਮ ਕਮਾਲ ਨੇ। ਅੱਛਾ, ਉਸ ਤੋਂ ਬਾਅਦ ਨਸਰੁੱਲਾ ਸਾਹਿਬ ਕਹਿੰਦਾ ਤਰੀਕਾਕਾਰ ਕੀ ਹੈ ਕਿ ਮੀਆਂ ਬੀਵੀ ਰਿਪੋਰਟ ਕਰਾਉਣ ਤੇ ਤੁਹਾਡੇ ਕੋਲ ਲੈ ਆਵਣ? ਇਹਦਾ ਤਰੀਕਾਕਾਰ ਇਹ ਹੈ ਜੀ, ਲੈਬਾਰਟਰੀਆਂ ਅੱਜ ਕੱਲ੍ਹ ਹਰ ਜਗ੍ਹਾ ਤੇ ਹੈਗੀਆਂ ਨੇ, ਲੈਬਾਰਟਰੀ ਵਾਲੇ ਕੋਲ ਜਾਓ ਤੇ ਉਥੋਂ ਪਤਾ ਲੱਗ ਜਾਂਦਾ। ਨਹੀਂ ਤਾਂ ਜ਼ਬਾਨੀ ਕਲਾਮੀ ਵੀ ਦੱਸ ਦਿੰਦੇ ਨੇ। ਹਾਂ, ਡਾਕਟਰ ਤੋਂ ਕਿਹੜੀ ਸ਼ਾ ਲੁਕੀ? ਡਾਕਟਰਾਂ ਤੋਂ ਕੋਈ ਨਹੀਂ ਲੁਕੀ ਛੁਪੀ। ਅੱਜ ਕੱਲ੍ਹ ਤਾਂ ਉਹ ਜਿਵੇਂ ਕਹਿੰਦੇ ਨੇ ਵੀ ਸਾਇੰਸੀ ਦੌਰ ਹੈ ਤੇ ਹਰ ਚੀਜ਼ ਜ਼ਾਹਰ ਹੋ ਜਾਂਦੀ। ਲੇਕਿਨ ਅੱਲਾਹ ਤਾਲਾ ਨੇ ਇਹ ਮਸ਼ੀਨਾਂ ਤਾਂ ਹੁਣ ਬਣ ਗਈਆਂ ਨਾ, ਇੰਟਰਾਸਾਊਂਡ ਕਰਦੇ ਨੇ, ਉਹ ਐਸੀਆਂ ਬੂਟੀਆਂ ਵੀ ਹੈਗੀਆਂ ਨੇ ਜਿਹੜੀਆਂ ਦੱਸ ਦਿੰਦੀਆਂ ਕਿ ਔਰਤ ਦੇ ਪੇਟ ਦੇ ਅੰਦਰ ਬੱਚੀ ਹੈ, ਜੇ ਬੱਚਾ ਹੈ। ਐਸੀ ਬੂਟੀ ਵੀ ਹੈ, ਸਾਨੂੰ ਪਤਾ ਹੁੰਦਾ। ਇਹ ਸਾਡਾ ਜਿਹੜਾ ਨਾ ਇੰਟਰਵਿਊ ਇਹ ਉਹਦਾ ਹੁੰਦਾ ਹੈ, ਮਤਲਬ ਮਸ਼ੀਨ ਦਾ ਘੱਟ ਹੋਵੇਗਾ ਤੇ ਇਹਦਾ ਵੱਧ ਹੋਵੇਗਾ। ਮਸ਼ੀਨ ਗਲਤ ਵੀ ਦੱਸ ਸਕਦੀ, ਬੂਟੀ ਸਹੀ ਦੱਸੇਗੀ। ਜ਼ਬਰਦਸਤ। ਅੱਛਾ ਨਸਰੁੱਲਾ ਸਾਹਿਬ, ਅੱਜ ਕੱਲ ਨਾ ਜਿਹੜਾ ਫਾਸਟ ਫੂਡ ਲੋਕ ਖਾਂਦੇ ਹੈਗੇ ਆ, 버ਗਰ, ਸ਼ਵਾਰਮੇ, ਪੀਜ਼ੇ, ਇਹਦੀ ਵਜ੍ਹਾ ਤੋਂ ਲੋਕ ਮੋਟਾਪੇ ਦਾ ਬੜਾ ਸ਼ਿਕਾਰ ਹੋਏ ਹੋਏ ਆ, ਤੇ ਇਹਦੇ ਵਾਸਤੇ ਵੀ ਦਵਾਈ ਤੁਹਾਡੇ ਕੋਲ ਹੈਗੀ ਹੈ? ਮੋਟਾਪੇ ਵਾਸਤੇ ਜੀ ਅਗਰ ਸਾਡੇ ਕੋਲ ਕੋਈ ਆ ਜਾਏ ਤਾਂ ਅਸੀਂ ਦੇ ਦਿੰਦੇ ਹਾਂ ਜ਼ਰੂਰ, ਲੇਕਿਨ ਅਸੀਂ ਜ਼ਿਆਦਾਤਰ ਦੇਣਾ ਨਾ ਦੱਸ ਦਿੰਦੇ ਹਾਂ ਵੀ ਤੁਸੀਂ ਆਹ ਇਸਤੇਮਾਲ ਕਰ ਲਓ। ਅੰਗੂਰ ਲੈਣਾ, ਅੰਗੂਰ ਦੇਸੀ ਗੋਲ, ਉਹ ਦੇਸੀ ਅੰਗੂਰ ਜਿਹੜਾ ਨਾ ਉਹਦਾ ਜੂਸ ਨਿਕਾਲ ਲੈਣਾ, ਉਹਦੇ ਚੀਨੀ ਪਾ ਲੈਣੀ, ਸ਼ਰਬਤ ਪਕਾ ਲੈਣਾ, 2 ਚਮਚ ਸੁਬਾਹ 2 ਸ਼ਾਮ ਨੂੰ ਖਾਣੇ ਤੋਂ ਬਾਅਦ ਮੋਟਾਪਾ ਜਿਹੜਾ ਨਾ ਖਤਮ ਹੋ ਜਾਏਗਾ। ਇਹ ਆਮ ਤੌਰ ਤੇ ਅਜੇ ਅੰਗੂਰ ਮਿਲ ਜਾਂਦਾ। ਜਦੋਂ ਅੰਗੂਰ ਨਾ ਮਿਲੇ ਫਿਰ ਸੌਗੀ ਲੈ ਲਓ, ਸੌਗੀ ਨੂੰ ਭੇਜ ਲਵੋ ਤੇ ਉਹਨੂੰ ਪਕਾ ਲਵੋ, ਉਹਦੇ 'ਚ ਜਿਹੜਾ ਨਾ ਨਿਚੋੜ ਕੇ, ਉਹਨੂੰ ਮਾਲ ਕੇ ਨਿਚੋੜ ਕੇ ਉਹਦੇ ਸ਼ਰਬਤ ਬਣਾ ਲਓ। ਇਹ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ 'ਚ ਫਾਇਦਾ ਹੋਏਗਾ। ਯਾਨੀ ਕਿ ਕੋਈ ਵੀ ਬਿਮਾਰੀ ਹੋਵੇ ਬੰਦੇ ਨੂੰ ਤੇ ਉਹਦਾ ਇਲਾਜ ਜਿਹੜਾ ਹੈ ਉਹ ਜੜੀ ਬੂਟੀ ਨਾਲ ਹੋ ਸਕਦਾ, ਜਿਹੜਾ ਡਾਕਟਰਾਂ ਕੋਲੋਂ ਨਾ ਹੋਇਆ ਹੋਵੇ। ਇਹ ਜੀ ਅੱਲਾਹ ਤਾਲਾ ਦੀ ਮਿਹਰਬਾਨੀ ਹੈ, ਤੇ ਅੱਲਾਹ ਤਾਲਾ ਨੇ ਇਰਸ਼ਾਦ ਫਰਮਾਇਆ ਵੀ ਮੈਂ ਹਰ ਇੱਕ ਚੀਜ਼ ਜਿਹੜੀ ਨਾ ਇਨਸਾਨ ਦੀ ਖਾਤਰ ਪੈਦਾ ਕੀਤੀ। ਕੋਈ ਬਿਮਾਰੀ ਐਸੀ ਨਹੀਂ ਜਿਹਦਾ ਇਲਾਜ ਨਹੀਂ ਹੁੰਦਾ, ਤੇ ਬੂਟੀ ਨਾਲ ਹਰ ਚੀਜ਼ ਦਾ ਇਲਾਜ ਹੋ ਜਾਂਦਾ ਹੈ। ਅਸੀਂ ਕਰਦੇ ਰਹਿੰਦੇ ਹਾਂ, ਅੱਲਾਹ ਤਾਲਾ ਮਿਹਰਬਾਨੀ ਕਰਦਾ ਹੈ। ਤੇ ਉਹ ਕਿਸੇ ਲਿਖਣ ਵਾਲੇ ਨੇ ਲਿਖਿਆ ਸ਼ੇਰ, ਉਹ ਕਹਿੰਦਾ ਜੜੀ बूटी मुजर्रब है नहीं दावा खुदाई का, शफा अल्लाह ही देता है बहाना है दवाई का। नाजरीन, ये हकीम नसरुल्ला साहब हमारे साथ आज मौजूद थे, जिनसे हमने ये सारी बातें जानी हैं। अगर आपको भी कोई मर्ज है तो स्क्रीन के ऊपर नसरुल्ला साहब का नंबर चल रहा है, आप जो है कि इनसे रब्ता कर सकते हैं। ये 3-4 जो बीमारियां इन्होंने बताई हैं उसकी ये दवाई जो है ये फ्री दे रहे हैं। बाकी जितनी भी कोई है, आपको पता है कि जड़ी बूटियों पे भी पैसे लगते हैं, ये जाते हैं, इनका मुआवजा जो है वो भी इन्हें हमें देना चाहिए। तो अगर आपको कोई भी बीमारी है, कोई भी मर्ज है जिसकी आप दवाई लेना चाहते हैं, तो स्क्रीन के ऊपर नंबर चल रहा है, आप जो है कि हकीम नसरुल्ला साहब से रब्ता कर सकते हैं। थैंक्स अ लॉट फॉर वॉचिंग में जी। इंशाल्लाह मिलते हैं एक नई वीडियो के साथ, तब तक के लिए अपना ख्याल रखिएगा, दुआओं में याद रखिएगा। अल्लाह हाफिज।